1 साल हो गया सिद्धू मूसेवाले ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਲਾਹੌਰ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ, ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਹੈ, ਸਰਕਾਰ ਵਾਕਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਲਾਹੌਰ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹਦੀ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, ਦੋ ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ, ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ। ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਸਿਆਸਤ ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ, ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਉਹ ਨੈਟ ਦੇ ਸਹਾਰੇ ਚੱਲਦੀ ਹੈ, ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਹੋ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ, ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਸੀ। ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆ ਜਿਹੜੀ ਸਪੀਚ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਏਗਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ, ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ। ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ, ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਵੇ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ। ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਸਰਕਾਰ ਜੀ। ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ। ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ
ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰਸੀ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਹੈ ਜੀ। 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸੇ ਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਖਾਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਜੋਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ ਪੰਜਾਬ ਦੇ ਵਿੱਚ। ਸਿੱਧੂ ਮੂਸੇਵਾਲੇ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ, ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਦੀ ਸ਼ਹਿ ਸਰਕਾਰ ਵਾਕਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਖਾਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿ ਨਹੀਂ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਫਲੋਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ, ਜਿਸ ਬਾਰੇ ਕੀ ਕਹੋਗੇ? ਇਹ ਤੇ ਇੰਟਰਵਿਊ ਦਾ ਮਤਲਬ ਹੈ ਕਾਇਦਾ ਕਾਨੂੰਨ ਨਹੀਂ। ਵੇਖੋ, ਦੋ ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ, ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ। ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਸਿਆਸਤ ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ, ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਉਹ ਨੈਟ ਦੇ ਸਹਾਰੇ ਚੱਲਦੀ ਹੈ, ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ, ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ। ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆ ਜਿਹੜੀ ਸਪੀਚ ਹੈ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਆਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਏਗਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ। ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ, ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ, ਜਿਹੜਾ ਬੰਦਾ
ਪੰਜਾਬ ਦੇ ਵਿੱਚ ਮਾਰਿਆ ਜਾਂਦਾ ਹੈ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ ਹੈ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ। ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਇਹ ਸਰਕਾਰ ਕਰੂਗੀ। ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਹੈ। ਜੀ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਖਾਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ ਸੈਬੋਟ। 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਖਾਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਲੋਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ ਸੈਬੋਟਾਜ ਕਰਨ ਦੀ ਮੂਵ ਸੀ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ, ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਸਰਕਾਰ ਵਾਕਿਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਖਾਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਲੋਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹਦੀ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, ਦੋ ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ, ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ। ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਸਿਆਸਤ ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ
ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਹੈ, ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵਸ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ, ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ, ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆਹ ਜਿਹੜੀ ਸਪੀਚ ਹੈ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ? ਨਹੀਂ ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ। ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ, ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ। ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਇਹ ਸਰਕਾਰ ਕਰਵਾਏਗੀ। ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ। ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾ ਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾ ਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ, ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰਸੀ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ। ਜੀ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਖਾਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਲਾਹੌਰ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵਸ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ, ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਸਰਕਾਰ ਵਾਕਿਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਖਾਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਲਾਹੌਰ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹ ਤੇ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, 2 ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ, ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ
ਗੀਤ ਗਾਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ। ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਤੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ। ਪੰਜਾਬ ਦੀਆਂ ਸੱਥਾਂ ਦੇ ਵਿੱਚ ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈੱਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈੱਟ ਦੇ ਸਹਾਰੇ ਚੱਲਦੀ ਹੈ। ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ। ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵਸ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ, ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ। ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆਹ ਜਿਹੜੀ ਸਪੀਚ ਹੈ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ। ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ, ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਵੇ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਵੇ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ। ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਇਹ ਸਰਕਾਰ ਕਰਵਾਏਗੀ। ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ। ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾ ਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾ ਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ, ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰਸੀ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ। ਜੀ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਖਾਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਜੋਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈੱਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵਸ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ, ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਸਰਕਾਰ ਵਾਕਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਖਾਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਲੌਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹ ਤੇ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, 2 ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ?
ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਹੀ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਾਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ। ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਸਿਆਸਤ ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ ਕੱਲ ਦੀ, ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਹੈ। ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ। ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵਸ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ, ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ। ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆਹ ਜਿਹੜੀ ਸਪੀਚ ਹੈ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ। ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ, ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ। ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਸਰਕਾਰ ਕਰਵਾਏਗੀ। ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰਸੀ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ। ਜੀ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਖਾਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਜੋਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ ਕੱਲ ਦੀ, ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵਸ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ, ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਹੈ, ਸਰਕਾਰ ਵਾਕਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਖਾਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਲੌਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹ ਤੇ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, ਦੋ ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ।
ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਾਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ। ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਸਿਆਸਤ ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ ਕੱਲ ਦੀ, ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਆ। ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ। ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵਸ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ। ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ। ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆ ਜਿਹੜੀ ਸਪੀਚ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ। ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ। ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ। ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਸਰਕਾਰ ਕਰਵਾਏਗੀ। ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ। ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰਸੀ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ। ਜੀ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ, ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਖਾਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਜੋਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ ਕੱਲ ਦੀ, ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵਸ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ, ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ, ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਹੈ,
ਸਰਕਾਰ ਵਾਕਿਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ। ਫਲੋਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹ ਤੇ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ ਦੋ ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹੇਗੀ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਾਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ। ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਆ, ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵਸ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ। ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ। ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆਹ ਜਿਹੜੀ ਸਪੀਚ ਹੈ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ। ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ, ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ। ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਸਰਕਾਰ ਕਰਵਾਏਗੀ। ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ। ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ, ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਰਸੀ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ। ਜੀ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਫਲੋਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵਸ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ
ਸਟੇਜ ਉਤੋਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਹੈ, ਸਰਕਾਰ ਵਾਕਿਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ, ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ, ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ। ਫਲੋਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹ ਤੇ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ ਦੋ ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ, ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਾਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ, ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹ ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ, ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਸਿਆਸਤ ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਆ, ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵਸ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ, ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ, ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆਹ ਜਿਹੜੀ ਸਪੀਚ ਹੈ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ, ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ। ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਉਹ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ, ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਇਹ ਸਰਕਾਰ ਕਰਵਾਏਗੀ। ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ, ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ, ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰਸੀ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ। ਜੀ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ, ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਫਲੋਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵਸ।
ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਹੈ, ਸਰਕਾਰ ਵਾਕਿਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿੰਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਫਲੋਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹਦੀ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, ਦੋ ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹ ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ। ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਸਿਆਸਤ ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ, ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਆ, ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ। ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵਸ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ। ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ। ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆਹ ਜਿਹੜੀ ਸਪੀਚ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ, ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ। ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ, ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ। ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਸਰਕਾਰ ਕਰਵਾਏਗੀ। ਜੀ, ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ। ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾ ਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾ ਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ, ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ। ਜੀ, 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਫਲੋਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ
ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ, ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਹੈ, ਸਰਕਾਰ ਵਾਕਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਫਲੋਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹ ਤੇ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, ਦੋ ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ, ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ। ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ, ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ ਕੱਲ ਦੀ, ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਆ, ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ। ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ। ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆਹ ਜਿਹੜੀ ਸਪੀਚ ਹੈ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ। ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ, ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ। ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਸਰਕਾਰ ਕਰਵਾਏਗੀ। ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ। ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ, ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰਸੀ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ। ਜੀ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਫਲੋਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਤਪਾਲ ਸਿੰਘ ਦੀ
ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ, ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਹੈ, ਸਰਕਾਰ ਵਾਕਿਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਫਲੋਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹ ਤੇ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, ਦੋ ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ, ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ। ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਸਿਆਸਤ ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ, ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਆ, ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ। ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ। ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ। ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆਹ ਜਿਹੜੀ ਸਪੀਚ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ, ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ। ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ, ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਉਹ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ। ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਇਹ ਸਰਕਾਰ ਕਰਵਾਏਗੀ। ਜੀ, ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ। ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ, ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰਸੀ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ। ਜੀ, 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਫਲੋਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ,
ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ ਜਾ ਕੇ ਚੁਟਕਲੇ ਸੁਣਾਏ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ ਸੈਬੋਟਾਜ ਕਰਨ ਦੀ ਮੂਵ ਸੀ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਸਰਕਾਰ ਵਾਕਿਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿੰਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਫਲੋਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹਦੀ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, ਦੋ ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ, ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ। ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਸਿਆਸਤ ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ, ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਹੈ, ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ। ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ ਸੈਬੋਟਾਜ ਕਰਨ ਦੀ ਮੂਵ ਸੀ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ, ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ। ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆਹ ਜਿਹੜੀ ਸਪੀਚ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ, ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ। ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ, ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ। ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਸਰਕਾਰ ਕਰਵਾਏਗੀ। ਜੀ, ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ। ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾ ਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾ ਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ, ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ। ਜੀ, 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਫਲੋਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ?
ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ, ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਸਰਕਾਰ ਵਾਕਿਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ, ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ, ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿੰਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਫਲੋਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹ ਤੇ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, ਦੋ ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ, ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ, ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ, ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਸਿਆਸਤ ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ, ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਹੈ, ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ, ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ, ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ, ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆਹ ਜਿਹੜੀ ਸਪੀਚ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ, ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ। ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ, ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ, ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਸਰਕਾਰ ਕਰਵਾ। ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ, ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾ ਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾ ਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ, ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ। ਜੀ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ।
ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਲਾਹੌਰ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ, ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਸਰਕਾਰ ਵਾਕਿਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ, ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਲਾਹੌਰ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹਦੀ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, ਦੋ ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ, ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ। ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਸਿਆਸਤ ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ, ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਆ, ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ, ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ। ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆਹ ਜਿਹੜੀ ਸਪੀਚ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ, ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ। ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ, ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ। ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਸਰਕਾਰ ਕਰਵਾ। ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ, ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾ ਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾ ਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ, ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰਸੀ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ। ਜੀ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ,
ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਲਾਹੌਰ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ, ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਸਰਕਾਰ ਵਾਕਿਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਲਾਹੌਰ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹ ਤੇ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, ਦੋ ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ, ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ। ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ, ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਹੈ, ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ। ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ, ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ। ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆਹ ਜਿਹੜੀ ਸਪੀਚ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ, ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ। ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ, ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ। ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਸਰਕਾਰ ਕਰਵਾ। ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ। ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾ ਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾ ਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ, ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰ ਸੀ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ ਜੀ।
1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਲਾਹੌਰ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ, ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਸਰਕਾਰ ਵਾਕਿਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਲਾਹੌਰ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹਦੀ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, ਦੋ ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ, ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ। ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਸਿਆਸਤ ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ, ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਹੈ, ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ। ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ, ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ। ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆ ਜਿਹੜੀ ਸਪੀਚ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ, ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ। ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ, ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ। ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਇਹ ਸਰਕਾਰ ਕਰਵਾ। ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ। ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾ ਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾ ਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ
ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰਸੀ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ ਜੀ। 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਲੋਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ੍ਹ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਵੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ, ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਹੈ, ਸਰਕਾਰ ਵਾਕਿਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਲੋਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹਦੀ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, 2 ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ, ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ। ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਸਿਆਸਤ ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ, ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ੍ਹ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਹੈ, ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ, ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ। ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆਹ ਜਿਹੜੀ ਸਪੀਚ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ, ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ। ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ, ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਵੇ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਵੇ, ਭਾਵੇਂ
ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ, ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਸਰਕਾਰ ਕਰਵਾਏਗੀ। ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾ ਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾ ਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਰਸੀ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ ਜੀ। 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਖਾਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਲਾਹੌਰ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਇਸ ਚੁਟਕਲੇ ਸੁਣਾਉਣ ਵਾਲਾ ਜਾ ਕੇ ਚੁਟਕਲੇ ਸੁਣਾਏ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ, ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਸਰਕਾਰ ਵਾਕਿਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਖਾਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਲਾਹੌਰ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹਦੀ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, 2 ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਇਸ ਚੁਟਕਲੇ ਸੁਣਾਉਣ ਵਾਲਾ ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ। ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ, ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਹੈ, ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ, ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ। ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆਹ ਜਿਹੜੀ ਸਪੀਚ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ।
ਇਹ ਹੁਣ ਜਦੋਂ ਔਨ ਹੋਏਗਾ ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ, ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ। ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ, ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਸਰਕਾਰ ਕਰਵਾ। ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾ ਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾ ਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰਸੀ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ। ਜੀ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਲਾਹੌਰ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ, ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਸਰਕਾਰ ਵਾਕਿਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਲਾਹੌਰ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹਦੀ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, ਦੋ ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ, ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ। ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਤੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ, ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਆ, ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ। ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ,
ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ, ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆ ਜਿਹੜੀ ਸਪੀਚ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ, ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ। ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ, ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਇਹ ਸਰਕਾਰ ਕਰੂਗੀ। ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ, ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾ ਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾ ਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ, ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰਸੀ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ। ਜੀ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ, ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਖਾਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਲਾਹੌਰ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ, ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ, ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਹੈ, ਸਰਕਾਰ ਵਾਕਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਖਾਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਲਾਹੌਰ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹਦੀ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, ਦੋ ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ, ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ। ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਸਿਆਸਤ ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ, ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਹੈ, ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ। ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ।
ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ ਸੈਬੋਟਾਜ ਕਰਨ ਦੀ ਮੂਵਸ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ, ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ, ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆ ਜਿਹੜੀ ਸਪੀਚ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ, ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ। ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ, ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਇਹ ਸਰਕਾਰ ਕਰਵਾਏਗੀ। ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ, ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾ ਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾ ਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ, ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰਸੀ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ। ਜੀ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਉਸ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ ਸੈਬੋਟਾਜ ਕਰਨ ਦੀ ਮੂਵਸ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ, ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਸਰਕਾਰ ਵਾਕਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਫਲੋਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹਦੀ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, ਦੋ ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ, ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ। ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਸਿਆਸਤ ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਤੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ। ਪੰਜਾਬ ਦੀਆਂ ਸੱਥਾਂ ਦੇ ਵਿੱਚ ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ, ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਉਹ ਨੈਟ ਦੇ ਸਹਾਰੇ ਚੱਲਦੀ ਹੈ, ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ
ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵਸ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ, ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ, ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆਹ ਜਿਹੜੀ ਸਪੀਚ ਹੈ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ, ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ। ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ, ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਇਹ ਸਰਕਾਰ ਕਰਵਾਏਗੀ। ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ, ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ, ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰਸੀ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ। ਜੀ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਖਾਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਉਸ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵਸ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ, ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਸਰਕਾਰ ਵਾਕਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਖਾਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਫਲੋਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹ ਤੇ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, ਦੋ ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ, ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ। ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਸਿਆਸਤ ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ
ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਹੈ, ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵਸ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ, ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ, ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆਹ ਜਿਹੜੀ ਸਪੀਚ ਹੈ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ। ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ, ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ। ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਸਰਕਾਰ ਕਰਵਾਏਗੀ। ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ, ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾ ਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾ ਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ, ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰਸੀ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ। ਜੀ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਖਾਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਜੋਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵਸ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ, ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਹੈ, ਸਰਕਾਰ ਵਾਕਿਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਖਾਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਲੌਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹ ਤੇ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, 2 ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ, ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ
ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ। ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਸਿਆਸਤ ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ, ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ ਕੱਲ ਦੀ, ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਆ। ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ। ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵਸ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ। ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ। ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆ ਜਿਹੜੀ ਸਪੀਚ ਹੈ ਅੱਜ, ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ। ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ। ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ, ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਸਰਕਾਰ ਕਰਵਾਏਗੀ। ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ। ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ, ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰਸੀ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ। ਜੀ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ, ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਖਾਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਲਾਹੌਰ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ ਕੱਲ ਦੀ, ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵਸ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ, ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ, ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਹੈ, ਸਰਕਾਰ ਵਾਕਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਖਾਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿ ਨਹੀਂ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਲਾਹੌਰ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹਦੀ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, 2 ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ?
ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਾਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ। ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਆ। ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵਸ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ। ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ। ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆ ਜਿਹੜੀ ਸਪੀਚ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ। ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ, ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ। ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ ਹੈ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ ਹੈ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਸਰਕਾਰ ਕਰਵਾਏਗੀ। ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ। ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰਸੀ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ ਜੀ। 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਖਾਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਲਾਹੌਰ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵਸ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ, ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਹੈ, ਸਰਕਾਰ ਵਾਕਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਖਾਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਲਾਹੌਰ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹਦੀ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, 2 ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ।
ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਾਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ। ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਸਿਆਸਤ ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤਾਂ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਆ। ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ। ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵਸ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ। ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ। ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆਹ ਜਿਹੜੀ ਸਪੀਚ ਹੈ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ। ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ, ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ। ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ ਹੈ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ ਹੈ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਸਰਕਾਰ ਕਰਵਾਏਗੀ। ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ। ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਬਰਸੀ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ। ਜੀ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਲੋਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵਸ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ, ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਹੈ,
ਸਰਕਾਰ ਵਾਕਿਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ। ਫਲੋਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹਦੀ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ ਦੋ ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ, ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਾਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ। ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਸਿਆਸਤ ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਇਹ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ, ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਆ, ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ। ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵਸ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ। ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ। ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆਹ ਜਿਹੜੀ ਸਪੀਚ ਹੈ ਅੱਜ, ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ। ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ, ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ। ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ ਹੈ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ ਹੈ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਸਰਕਾਰ ਕਰਵਾਏਗੀ। ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ। ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾ ਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾ ਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ, ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਰਸੀ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ। ਜੀ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ, ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਫਲੋਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵਸ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ
ਸਟੇਜ ਉਤੋਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਹੈ, ਸਰਕਾਰ ਵਾਕਿਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ, ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ, ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ। ਫਲੋਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹਦੀ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ ਦੋ ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ, ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਾਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ, ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ, ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਸਿਆਸਤ ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਆ, ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵਸ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ, ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ, ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆਹ ਜਿਹੜੀ ਸਪੀਚ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ, ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ। ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ, ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਸਰਕਾਰ ਕਰਵਾਏਗੀ। ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ, ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾ ਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾ ਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ, ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰਸੀ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ। ਜੀ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ, ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਫਲੋਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵਸ।
ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਸਰਕਾਰ ਵਾਕਿਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ, ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ, ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਫਲੋਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹਦੀ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, ਦੋ ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ, ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ, ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ, ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਸਿਆਸਤ ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ, ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਆ, ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ, ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵਸ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ, ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ, ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆਹ ਜਿਹੜੀ ਸਪੀਚ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ, ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ। ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ, ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ। ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਸਰਕਾਰ ਕਰਵਾ। ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ, ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾ ਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾ ਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ, ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰਸੀ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ। ਜੀ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ, ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਫਲੋਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ
ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ। ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ, ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਸਰਕਾਰ ਵਾਕਿਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਫਲੋਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹਦੀ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, ਦੋ ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ, ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ। ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ, ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਆ। ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ। ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ, ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ। ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆਹ ਜਿਹੜੀ ਸਪੀਚ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਆਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ, ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ। ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ, ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ। ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਇਹ ਸਰਕਾਰ ਕਰਵਾ। ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ। ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾ ਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾ ਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ, ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ। ਜੀ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ। ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਫਲੋਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਤਪਾਲ ਸਿੰਘ ਦੀ
ਵੀ ਬਣਦਾਗਾ ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ ਸੈਬੋਟਾਜ ਕਰਨ ਦੀ ਮੂਵ ਸੀ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਸਰਕਾਰ ਵਾਕਿਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਫਲੋਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹਦੀ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, ਦੋ ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਉਹ ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ, ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ। ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਸਿਆਸਤ ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ। ਪੰਜਾਬ ਦੀਆਂ ਸੱਥਾਂ ਦੇ ਵਿੱਚ ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ, ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ ਕੱਲ ਦੀ, ਕਾਫੀ ਜਿਹੜਾ ਕਿ ਨੈਟ ਵੀ ਬੰਦਾਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਹੈ, ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਡਰਾਮਾ ਕਹੂੰਗਾ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ ਸੈਬੋਟਾਜ ਕਰਨ ਦੀ ਮੂਵ ਸੀ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ। ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ। ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆ ਜਿਹੜੀ ਸਪੀਚ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ, ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ। ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ, ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ। ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ ਜਾਂ ਡਰੱਗਸ ਦੇ ਨਾਲ ਜਿਹੜੇ ਦਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਇਹ ਸਰਕਾਰ ਕਰਵਾਉਗੀ। ਜੀ, ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ। ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ, ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰਸੀ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ। ਜੀ, 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਫਲੋਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ,
ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ ਜਾ ਕੇ ਚੁਟਕਲੇ ਸੁਣਾਏ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ ਸੈਬੋਟਾਜ ਕਰਨ ਦੀ ਮੂਵ ਸੀ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਹੈ, ਸਰਕਾਰ ਵਾਕਿਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ, ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ, ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਫਲੋਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹਦੀ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, ਦੋ ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ, ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ, ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ, ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਸਿਆਸਤ ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ, ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਹੈ, ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ, ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ ਸੈਬੋਟਾਜ ਕਰਨ ਦੀ ਮੂਵ ਸੀ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ, ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ, ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆਹ ਜਿਹੜੀ ਸਪੀਚ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ, ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ। ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ, ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ, ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਸਰਕਾਰ ਕਰਵਾਏਗੀ। ਜੀ, ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ, ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾ ਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾ ਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ, ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰਸੀ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ। ਜੀ, 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ, ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਫਲੋਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ?
ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ, ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਸਰਕਾਰ ਵਾਕਿਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ, ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ, ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਫਲੋਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹ ਤੇ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, ਦੋ ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ, ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ, ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ, ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਸਿਆਸਤ ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ, ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਹੈ, ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ, ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ, ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ, ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆਹ ਜਿਹੜੀ ਸਪੀਚ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ, ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ। ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ, ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ, ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਸਰਕਾਰ ਕਰਵਾਉਗੀ। ਜੀ, ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ, ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾ ਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾ ਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ, ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰਸੀ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ। ਜੀ, 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ।
ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਲੌਰਸ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ, ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਸਰਕਾਰ ਵਾਕਿਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ, ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਲੌਰਸ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹਦੀ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, ਦੋ ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ, ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ। ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਸਿਆਸਤ ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ, ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਹੈ, ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ। ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ, ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ, ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆਹ ਜਿਹੜੀ ਸਪੀਚ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ, ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ। ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ, ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ। ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਸਰਕਾਰ ਕਰੂਗੀ। ਜੀ, ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ। ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾ ਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾ ਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ, ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰਸੀ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ। ਜੀ, 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ,
ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਲੋਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਪੰਜਾਬ ਦੇ ਹਾਲਾਤ ਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਵਾਲੇ ਦੀ ਜਿਹੜੀ ਅਸੈਸੀਨੇਸ਼ਨ ਗੁਰੂ ਗ੍ਰੰਥ ਸਾਹਿਬ ਕਰਵਾਉਣ ਵਾਕਫ ਹੈ ਕਰ ਰਹੀ ਹੈ। ਇਹਨਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਨਾਲ ਕੋਈ ਤਾਲੁਕ ਨਹੀਂ ਸੀ ਕਿ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਤਲ ਕਰਾਇਆ ਕਿਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਲੋਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹਦੀ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, ਦੋ ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ, ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ। ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਸਿਆਸਤ ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ, ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਹੈ, ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ। ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ। ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ। ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆਹ ਜਿਹੜੀ ਸਪੀਚ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ, ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ। ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ, ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ। ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਸਰਕਾਰ ਕਰੂਗੀ। ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ। ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾ ਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾ ਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ, ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰ ਸੀ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ ਜੀ।
1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਖਾਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਲੌਰਸ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ, ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਔਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਸਰਕਾਰ ਵਾਕਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਖਾਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿਹਨੇ, ਉਹ ਕਿਉਂ ਗ੍ਰਿਫਤਾਰ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹਦੀ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, ਨਾ ਪੁਲਿਸ ਸਟੇਸ਼ਨ ਤੇ ਇਹਨਾਂ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ, ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ। ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਸਿਆਸਤ ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ, ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਆ, ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ। ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ, ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ। ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆਹ ਜਿਹੜੀ ਸਪੀਚ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਆਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ, ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ। ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ, ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ। ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਸਰਕਾਰ ਕਰਵਾ। ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ, ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾ ਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾ ਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ
ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ ਜੀ। 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਲਾਹੌਰ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ, ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਸਰਕਾਰ ਵਾਕਿਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਲਾਹੌਰ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹਦੀ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, ਦੋ ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ, ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ। ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ, ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਹੈ, ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ, ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ। ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆਹ ਜਿਹੜੀ ਸਪੀਚ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਆਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ, ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ। ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ, ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਵੇ, ਭਾਵੇਂ
ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ, ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਸਰਕਾਰ ਕਰਵਾਏਗੀ। ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾ ਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾ ਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰਸੀ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ। ਜੀ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਖਾਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਉਸ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ, ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਸਰਕਾਰ ਵਾਕਿਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਖਾਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਲਾਹੌਰ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹਦੀ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, ਦੋ ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ, ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ। ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਸਿਆਸਤ ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ, ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਹੈ, ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ, ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ, ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ। ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆਹ ਜਿਹੜੀ ਸਪੀਚ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ,
ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ, ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ। ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ, ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਇਹ ਸਰਕਾਰ ਕਰੂਗੀ। ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾ ਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾ ਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰਸੀ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ। ਜੀ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਲੋਕ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ, ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਸਰਕਾਰ ਵਾਕਿਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਹੀ ਜਾਂਦੇ ਅਸੀਂ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਲੋਰਸ਼ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹਦੀ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, ਦੋ ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ, ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ ਇਹਨਾਂ ਕੋਲ ਹੈ ਹੀ ਕੋਈ ਨਹੀਂ। ਇਸ ਤੇ ਗੀਤ ਗਾਉਣ ਵਾਲੇ, ਡਰਾਮੇ ਕਰਨ ਵਾਲੇ, ਚੁਟਕਲੇ ਸੁਣਾਉਣ ਵਾਲੇ, ਇਹਨਾਂ ਦਾ ਪੇਸ਼ਾ ਸੀ। ਬਣਾਤਾ ਤੁਸੀਂ ਸਿਆਸਤਦਾਨ ਇਹਨਾਂ ਨੂੰ। ਇਹਨਾਂ ਕੋਲ ਲੱਭਦੇ ਕੀ ਹੋ ਤੁਸੀਂ? ਸਿਆਸਤ ਕੀ ਲੱਗਦਾ ਵੀ ਸੱਥਾਂ 'ਚੋਂ ਸਰਕਾਰ ਚੱਲ ਰਹੀ ਹੈ, ਜਿਵੇਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਪੰਜਾਬ ਦੇ ਵਿੱਚ? ਪੰਜਾਬ ਦੀਆਂ ਸੱਥਾਂ ਜਾ ਕੇ ਦੇ ਵੇਖੋ, 6-6 ਸਾਲ ਦੇ ਨੌਜਵਾਨ ਬੱਚੇ ਆਪਣੇ ਬਾਪ ਨਾਲ ਘੁੰਮਦੇ ਹੋਏ ਰਾਤ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਜਾਂਦੇ ਪੰਜਾਬ ਦੀਆਂ ਸੱਥਾਂ ਦੇ ਵਿੱਚ। ਤੇ ਬਿਲਕੁਲ ਇਸ ਟਾਈਮ ਜੋ ਜਿਸ ਤਰ੍ਹਾਂ ਕਹੀਦਾ, ਬਿਲਕੁਲ ਇੱਕ ਡਰ ਦਾ ਮਾਹੌਲ ਹੈ। ਰਾਤ 5 ਵਜੇ ਤੋਂ ਬਾਅਦ ਤੇ ਕੋਈ ਸੱਥਾਂ ਦੇ ਵਿੱਚ ਨਿਕਲਦਾ ਕੋਈ ਨਹੀਂ। ਲਾਸਟ ਸਵਾਲ ਆ, ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਹਰ ਇੱਕ ਜਿਹੜੀ ਕਿ ਅੱਜ ਦੀ ਮਨੁੱਖ ਦੀ ਜ਼ਿੰਦਗੀ ਆ ਉਹ ਨੈਟ ਦੇ ਸਹਾਰੇ ਚੱਲਦੀ ਹੈ, ਇਸ ਬਾਰੇ ਕੀ ਕਹੋਗੇ? ਦੇਖੋ, ਮੋਸਟ ਅਨਡੈਮੋਕ੍ਰੈਟਿਕ ਹੈ। ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਇਹ ਬੇਸਿਕਲੀ ਜਿਹੜਾ ਕੱਲ ਦਾ ਡਰਾਮਾ ਹੋਇਆ, ਮੈਂ ਉਹਨੂੰ ਡਰਾਮਾ ਕਹੂੰਗਾ। ਇਸ ਗੱਲ ਕਾਰਨ ਕਿ ਜਿਹਦਾ ਤੁਸੀਂ ਨਾਂ ਲਈ ਜਾਂਦੇ ਵਾਰਿਸ ਪੰਜਾਬ ਦਾ, ਉਹ ਤੇ ਅਜੇ ਤੱਕ ਗ੍ਰਿਫਤਾਰ ਹੀ ਨਹੀਂ ਹੋਇਆ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਇੰਟਰਨੈਟ ਡਾਊਨ ਕਰ ਦਿੱਤਾ, ਨਾਕੇ ਲਾ ਦਿੱਤੇ, ਨਾ ਕਿਸੇ ਦਾ ਲਾ ਦਿੱਤਾ।
ਕੰਮ ਇੱਥੇ ਬੰਦ ਕਰਨਾ ਸੀ। ਹਜ਼ਾਰਾਂ ਬੰਦੇ ਇੱਥੇ ਆਉਣ ਤੋਂ ਰਹਿ ਗਏ ਜੀ। ਆਹੀ ਉਹਨਾਂ ਦਾ ਮਕਸਦ। ਦੂਜੀ ਗੱਲ ਇਹ ਸੀ, ਆ ਜਿਹੜੀ ਸਪੀਚ ਅੱਜ ਜਿਹੜੀ ਉਹਨਾਂ ਦੇ ਪਿਤਾ ਤੇ ਮਦਰ ਨੇ ਦਿੱਤੀ ਹੈ, ਇਹ ਕਰੋੜਾਂ ਬੰਦਿਆਂ ਕੋਲ ਹੁਣ ਤੱਕ ਸਪੀਚ ਪਹੁੰਚ ਜਾਣੀ ਸੀ। ਇਹ ਹੁਣ ਜਦੋਂ ਔਨ ਹੋਏਗਾ, ਇੱਕ ਲਾਈਵ ਚੀਜ਼ ਪਹੁੰਚਣੀ, ਇੱਕ ਬਾਅਦ ਦੇ ਵਿੱਚ ਰਿਕਾਰਡਡ ਪਹੁੰਚਣੀ 'ਚ ਫਰਕ ਪੈ ਜਾਂਦਾ। ਕਾਂਗਰਸ ਕੀ ਕਰੂਗੀ ਆਉਣ ਵਾਲੇ ਦਿਨਾਂ 'ਚ? ਨਹੀਂ ਵੇਖੋ, ਕਾਂਗਰਸ ਦਾ ਇੱਥੇ ਸਵਾਲ ਨਹੀਂ। ਅਸੀਂ ਹਰ ਪੰਜਾਬੀ ਪਿੱਛੇ ਖੜੇ ਹਾਂ, ਭਾਵੇਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੋਏ, ਭਾਵੇਂ ਉਹ 6 ਸਾਲ ਦੇ ਬੱਚੇ ਦਾ ਹੋਏ, ਭਾਵੇਂ ਅੰਬੀਆਂ ਜਿਹੜਾ ਕਬੱਡੀ ਤੇ ਸੰਦੀਪ ਅੰਬੀਆਂ ਦਾ ਪਰਿਵਾਰ ਹੋਏ, ਭਾਵੇਂ ਨਕੋਦਰ ਵਾਲੇ ਨੌਜਵਾਨ। ਜਿਹੜਾ ਬੰਦਾ ਪੰਜਾਬ ਦੇ ਵਿੱਚ ਮਾਰਿਆ ਜਾਂਦਾ, ਜਿਹਦੀ ਜਾਇਦਾਦ ਤੇ ਕਬਜ਼ਾ ਹੁੰਦਾ, ਜਾਂ ਡਰੱਗਸ ਦੇ ਨਾਲ ਜਿਹੜੇ ਬੱਚੇ ਮਰ ਰਹੇ ਨੇ, ਜਾਂ ਜਿਨ੍ਹਾਂ ਕੋਲ ਫਰੌਤੀਆਂ ਲਿੱਤੀਆਂ ਜਾ ਰਹੀਆਂ, ਕਾਂਗਰਸ ਹਰ ਉਸ ਪੰਜਾਬੀ ਦੀ ਲੜਾਈ ਲੜੇਗੀ ਜਿਨ੍ਹਾਂ ਨਾਲ ਵਿਤਕਰਾ ਇਹ ਸਰਕਾਰ ਕਰੂਗੀ। ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕਰੀ ਆ। ਤਾਂ ਪ੍ਰਤਾਪ ਸਿੰਘ ਬਾਜਵਾ ਦਾ ਇਹੋ ਹੀ ਕਹਿਣਾ ਗਾ, ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਦਾ ਇਹੋ ਹੀ ਕਹਿਣਾ ਗਾ ਕਿ ਅਸੀਂ ਹਰ ਇੱਕ ਉਸ ਪੰਜਾਬੀ ਦੇ ਨਾਲ ਖੜੇ ਆ ਜਿਸ ਪੰਜਾਬੀ ਦੇ ਨਾਲ ਧੱਕਾ ਹੋਏਗਾ, ਜਿਸ ਪੰਜਾਬੀ ਦੇ ਨਾਲ ਧੱਕਾ ਹੋ ਗਿਆ, ਜਿਸ ਪੰਜਾਬੀ ਦੇ ਨਾਲ ਸ਼ਰੇਆਮ ਕੋਈ ਗੁੰਡਾਗਰਦੀ ਕਰਦਾ ਨਜ਼ਰ ਆਏਗਾ, ਤਾਂ ਅਸੀਂ ਉਸ ਪੰਜਾਬੀ ਦੇ ਨਾਲ ਖੜੇ ਮਿਲਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਜਿਹੀਆਂ ਸ਼ਖਸੀਅਤਾਂ ਹੋਰ ਵੀ ਇੱਥੇ ਪਹੁੰਚੀਆਂ ਨੇ, ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਹੋਰ ਵੀ ਇੱਥੇ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਪਹਿਲੀ ਵਾਰਸੀ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਮਨਾਈ ਜਾ ਰਹੀ ਆ। ਜੀ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਕਤਲ ਕਰਵਾਉਣ ਵਾਲੇ ਜਿਹੜੇ ਨੇ, ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹ ਲੋਕਾਂ ਨੂੰ ਖਾਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਲਾਹੌਰ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ, ਕੱਲ ਦੀ ਕਾਫੀ ਜਿਹੜਾ ਕਿ ਨੈਟ ਵੀ ਬੰਦ ਹੈਗਾ, ਸਰਵਿਸ ਆ ਜਿਹੜੀ ਸਾਰੀ ਡਾਊਨ ਕਰੀ ਗਈ ਹੈਗੀ। ਇਹ ਬੇਸਿਕਲੀ ਸਾਰਾ ਸਿੱਧੂ ਮੂਸੇਵਾਲੇ ਦੇ ਇਕੱਠ ਨੂੰ ਰੋਕਣ ਦੀ, ਸੈਬੋਟਾਜ ਕਰਨ ਦੀ ਮੂਵ ਸੀ। ਬਾਜਵਾ ਸਾਹਿਬ, ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ 1 ਸਾਲ ਹੋ ਗਿਆ ਸਿੱਧੂ ਮੂਸੇਵਾਲੇ ਨੂੰ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਉਸ ਬਾਰੇ ਕੀ ਕਹੋਗੇ? ਦੇਖੋ, ਮੈਂ ਕਹਾਂਗਾ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਅਸੈਸੀਨੇਸ਼ਨ ਹੋਈ, ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਅੱਜ ਸਟੇਜ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ, ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਕਿਹਾ ਕਿ ਕਤਲ ਕਰਵਾਉਣ ਵਾਲੇ ਜਿਹੜੇ ਨੇ, ਉਹਨਾਂ ਨੂੰ ਬਕਾਇਦਾ ਤੌਰ ਸਰਕਾਰ ਦੀ ਸ਼ਹਿ, ਸਰਕਾਰ ਵਾਕਿਫ ਹੈ, ਉਹਨਾਂ ਨੂੰ ਬਚਾਉਣ ਦਾ ਕੰਮ ਉਹ ਕਰ ਰਹੀ ਹੈ। ਗ੍ਰਿਫਤਾਰੀ ਜਿਨ੍ਹਾਂ ਦੀ ਹੋਈ ਉਹ ਇਕੱਲੇ ਸ਼ੂਟਰਸ ਨੇ, ਜਿਨ੍ਹਾਂ ਦਾ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਤਾਲੁਕ ਨਹੀਂ ਸੀ। ਉਹਨਾਂ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ। ਉਹ ਲੋਕਾਂ ਨੂੰ ਖਾਣ ਵਾਸਤੇ ਕਹੀ ਜਾਂਦੇ ਸੀ ਕਾਤਲ ਫੜ ਲਏ ਨੇ। ਉਹ ਕਹਿੰਦੇ ਸਾਨੂੰ ਕਾਤਲਾਂ ਦੀ ਨਹੀਂ, ਸਾਨੂੰ ਇਹ ਦੱਸੋ ਕਤਲ ਕਰਾਇਆ ਕਿੰਨੇ, ਉਹ ਕਿਉਂ ਗ੍ਰਿਫਤਾਰ ਨਹੀਂ ਹੋਏ? ਲਾਹੌਰ ਦੀਆਂ ਇੰਟਰਵਿਊਆਂ ਆ ਜਾਣੀਆਂ ਜੇਲ੍ਹ ਦੇ ਵਿੱਚੋਂ, ਉਸ ਬਾਰੇ ਕੀ ਕਹੋਗੇ? ਇਹਦੀ ਇੰਟਰਵਿਊ ਦਾ ਮਤਲਬ ਹੈ ਕਿ ਕੋਈ ਕਾਇਦਾ ਕਾਨੂੰਨ ਨਹੀਂ। ਵੇਖੋ, ਦੋ ਚੀਜ਼ਾਂ ਹਰ ਸਰਕਾਰ 'ਚ ਹੁੰਦੀਆਂ, ਇੱਕ ਪੁਲਿਸ ਸਟੇਸ਼ਨ ਤੇ ਇੱਕ ਜੇਲ੍ਹ। ਨਾ ਪੁਲਿਸ ਸਟੇਸ਼ਨ ਤੇ ਇਹਨਾਂ ਦੇ ਇਹ ਕਾਬਜ਼ ਰਹੇ ਨੇ, ਨਾ ਜੇਲ੍ਹਾਂ 'ਚ ਕਾਬਜ਼ ਰਹੇ ਨੇ। ਉਹਨੇ ਅੰਗੂਠਾ ਕੱਢ ਕੇ ਵਿਖਾ ਦਿੱਤਾ, ਲਾਰੈਂਸ ਬਿਸ਼ਨੋਈ ਨੇ ਆਪਣਾ ਟੈਲੀਫੋਨ ਵਿਖਾ ਦਿੱਤਾ। ਇਸ ਤੋਂ ਵੱਧ ਹੋਰ ਕੀ ਗੱਲ ਰਹਿ ਗਈ ਜੀ? ਇਹ ਤੇ ਜੇ ਇੱਕ ਰਤਾ ਭਰ ਵੀ ਸ਼ਰਮ ਹੋਏ ਭਗਵੰਤ ਮਾਨ ਨੂੰ, ਰਤਾ ਭਰ ਇਹਨੂੰ ਸ਼ਰਮ ਹੋਏ, ਇਹਨੂੰ ਹੁਣੇ ਅਸਤੀਫਾ ਦੇ ਕੇ ਜਿਹੜਾ ਇਹ ਪਰਿਵਾਰਕ ਕੰਮ ਕਰਦਾ ਸੀ ਚੁਟਕਲੇ ਸੁਣਾਉਣ ਵਾਲਾ, ਜਾ ਕੇ ਚੁਟਕਲੇ ਸੁਣਾਏ। ਰਾਜ ਕਰਨਾ ਇਹਦੇ ਵਾਸਤੇ ਖੇਡ। ਵਿਧਾਨ ਸਭਾ 'ਚ ਤੁਸੀਂ ਕਾਫੀ ਸਵਾਲ ਖੜੇ ਕਰੇ, ਪਰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਹਲੇ ਤੱਕ। ਜਵਾਬ ਇਹਨਾਂ ਦੇਣਾ ਕਿਥੋਂ? ਜਵਾਬ